ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਮੇਰੇ ਖਿਆਲ ਨਾਲ ਸਾਡੇ ਕੋਲ ਹੋਰ ਵੀ ਦਰਸ਼ਕਾਂ ਦੇ ਕਮੈਂਟ ਆਏ ਹੋਣਗੇ, ਤੁਸੀਂ ਸ਼ੇਅਰ ਕਰ ਦਿਓ। ਇੱਕ ਮੁੱਖ ਕਮੈਂਟ ਜਿਹੜਾ ਮੈਂ ਸ਼ੇਅਰ ਕਰਨਾ ਚਾਹਾਂਗਾ, ਇਹ ਵੀਰ ਹਰਮੇਲ ਸਿੰਘ ਜੀ ਨੇ ਲਿਖਿਆ, ਫਤਿਹ ਉਹਨਾਂ ਨੇ ਬੁਲਾਈ ਹੈ ਜੀ, ਤੇ ਉਹਦਾ ਹੈਡਲਾਈਨ ਹੈ ਸਾਡੇ ਲਈ ਪਰਖ ਦੀ ਘੜੀ ਜੀ। ਅਮਰੀਕਾ ਵਾਲਿਓ ਜ਼ਰਾ ਬਚ ਕੇ, ਰੈੱਡ ਲਾਈਟ ਹੋ ਰਹੀ ਹੈ, ਟਾਊਟ ਬਟਾਊਟ ਵੀ ਫੁਕਰੇਪਨ ਦੀ ਹੱਦ ਟੱਪਣਗੇ। ਹਿੰਦੁਸਤਾਨ ਵੱਲੋਂ ਬਤੌਰ ਹਾਈ ਕਮਿਸ਼ਨਰ ਲੰਡਨ ਰਹਿ ਕੇ ਖਾਲਿਸਤਾਨੀ ਜਥੇਬੰਦੀਆਂ ਤੇ ਯੂਕੇ ਦੇ ਕਹਿੰਦੇ ਕੁਆਂਦੇ ਖਾਲਿਸਤਾਨੀ ਲੀਡਰਾਂ ਨੂੰ ਹਿੰਦੁਸਤਾਨ ਲਿਜਾਣ ਵਾਲੇ ਲੰਡਨ ਦੇ ਹਾਈ ਕਮਿਸ਼ਨਰ ਨੂੰ ਬਤੌਰ ਹਾਈ ਕਮਿਸ਼ਨਰ ਅਮਰੀਕਾ ਲਗਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸਿੱਖ ਦਿੱਖ ਵਾਲੇ ਇਸ ਅਫਸਰ ਨੂੰ ਮੋਦੀ ਸਰਕਾਰ ਵੱਲੋਂ ਥਾਪੜ ਹੈ ਤੇ ਇਸ ਵੱਲੋਂ ਯੂਕੇ ਰਹਿੰਦੇ ਇੱਥੋਂ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਉੱਪਰ ਵੀ ਚੰਗਾ ਹੱਥ ਫੇਰ ਕੇ ਸਿੱਖ ਸਿਧਾਂਤਾਂ ਨੂੰ ਮਲੀਆਮੇਟ ਕਰ ਦਿੱਤਾ ਗਿਆ। ਖਾਲਿਸਤਾਨੀ ਆਗੂਆਂ ਵੱਲੋਂ ਇਸ ਅਫਸਰ ਦੇ ਕਹਿਣ ਤੇ ਹੀ ਭਾਰਤ ਦੇ ਵੀਜ਼ਾ ਦੇ ਕੇ ਲਾਲ ਬੱਤੀ ਵਾਲੀਆਂ ਕਾਰਾਂ ਵਿੱਚ ਘੁਮਾਇਆ ਜਾਂਦਾ ਹੈ ਤੇ ਇਸ ਬਦਲੇ ਉਹੀ ਸਰਕਾਰੀ ਕੰਮ ਸਿੱਖਾਂ ਦੀਆਂ ਜੜ੍ਹਾਂ ਨੂੰ ਖੋਖਲਾ ਕਰਨਾ। ਬਚ ਕੇ ਅਮਰੀਕਾ ਵਾਲਿਓ, ਸਿੱਖਸ ਫਾਰ ਜਸਟਿਸ ਵਾਲਿਓ, ਹਿੰਦੁਸਤਾਨ ਦੀ ਅੱਖ ਤੁਹਾਡੇ ਵੱਲ ਜ਼ਿਆਦਾ ਲੱਗ ਰਹੀ ਜੀ। ਵੀਰ ਹਰਮੇਲ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਬਹੁਤ ਇੰਪੋਰਟੈਂਟ ਜਾਣਕਾਰੀ ਦਿੱਤੀ ਹੈ। ਮੈਂ ਵੀ ਅੱਜ ਇਹ ਖਬਰ ਦੇਖੀ ਸੀ, ਨਵਤੇਜ ਸਿੰਘ ਸਰਨਾ ਜਿਹੜਾ ਕਿ ਸਿੱਖੀ ਸਰੂਪ 'ਚ ਹੈ, ਭਾਰਤ ਦਾ ਹਾਈ ਕਮਿਸ਼ਨਰ ਸੀ ਇੰਗਲੈਂਡ 'ਚ, ਜਿਹੜਾ ਭਾਰਤ ਦਾ ਅਮਰੀਕਾ ਦੇ ਵਿੱਚ ਐਂਬੈਸਡਰ ਹੈ, ਉਹਦੀ ਟਰਮ ਖਤਮ ਹੋ ਰਹੀ ਹੈ ਔਰ ਅਗਲੇ ਮਹੀਨਿਆਂ 'ਚ ਨਵਾਂ ਜਿਹੜਾ ਹੈ ਹਾਈ ਕਮਿਸ਼ਨਰ, ਜਿਹੜਾ ਐਂਬੈਸਡਰ ਹੈ, ਕਿਉਂਕਿ ਇੰਗਲੈਂਡ 'ਚ ਹਾਈ ਕਮਿਸ਼ਨਰ ਕਹਿੰਦੇ ਨੇ, ਇੱਥੇ ਐਂਬੈਸਡਰ ਕਹਿੰਦੇ ਨੇ, ਉਹ ਲਾਇਆ ਜਾਣਾ। ਔਰ ਇਸ ਵੇਲੇ ਜਿਹੜੇ 3 ਆਫਿਸਰ ਪ੍ਰਮੁੱਖ ਤੌਰ ਦੇ ਉੱਤੇ ਵਿਚਾਰੇ ਜਾ ਰਹੇ ਨੇ, ਉਹਨਾਂ 'ਚ ਇੱਕ ਨਵਦੀਪ ਸੂਰੀ ਹੈ, ਇੱਕ ਹੋਰ ਹੈ, ਔਰ ਇਹ ਨਵਤੇਜ ਸਿੰਘ ਸਰਨੇ ਦਾ ਨਾਂ ਨੰਬਰ 1 ਦੇ ਉੱਤੇ ਹੈ ਜੀ। ਇਹ ਕਾਫੀ ਸੀਨੀਅਰ ਇੰਡੀਅਨ ਫੋਰਨ ਸਰਵਿਸ ਦਾ ਹੈ। ਮਨਮੋਹਨ ਸਿੰਘ ਦੇ ਵੇਲੇ ਲਗਭਗ ਸ਼ਾਇਦ 5 ਸਾਲ ਜਾਂ 6 ਸਾਲ ਇਹ ਫੋਰਨ ਅਫੇਅਰਸ ਦਾ ਸਪੋਕਸ ਪਰਸਨ ਵੀ ਸੀ, ਮੀਡੀਆ ਨੂੰ ਬਰੀਫ ਕਰਦਾ ਸੀ। 3-4 ਸਾਲ ਇਜ਼ਰਾਈਲ ਦੇ ਵਿੱਚ ਇੰਡੀਆ ਦਾ ਐਂਬੈਸਡਰ ਵੀ ਰਿਹਾ, ਉਹ ਕਿਤਾਬਾਂ ਵੀ ਲਿਖੀਆਂ ਹੋਈਆਂ ਨੇ ਔਰ ਇੱਕ ਚੰਗਾ ਸਿੱਖ ਫੇਸ ਹੈ ਜਿਹਨੂੰ ਪ੍ਰੈਜ਼ੈਂਟ ਕਰਕੇ ਕਿਤੇ ਵੀ ਜਿਹੜਾ ਹੈ ਉਹ ਸਿੱਖਾਂ ਦਾ ਬੇੜਾ ਗਰਕ ਕਰਨਾ ਜਿਹੜਾ ਹੈ ਉਹ ਸੌਖਾ ਹੋ ਜਾਂਦਾ। ਔਰ ਜਿਵੇਂ ਇਹਨਾਂ ਨੇ ਕਿਹਾ, ਇਹੀ ਕੰਮ ਕੁਲਦੀਪ ਨਈਅਰ ਨੇ ਕੀਤਾ ਸੀ ਜਦੋਂ ਉਹਨੂੰ ਇੰਡੀਆ ਵੱਲੋਂ ਹਾਈ ਕਮਿਸ਼ਨਰ ਇੰਗਲੈਂਡ ਲਾਇਆ ਗਿਆ ਸੀ, ਕਿ ਉਹ ਗੁਰਦੁਆਰਿਆਂ 'ਚ ਵੀ ਜਾਂਦਾ ਸੀ, ਉਹ ਕਹਿੰਦਾ ਸੀ ਆ ਜਾਓ, ਜਿਹਨੂੰ ਵੀਜ਼ਾ ਚਾਹੀਦਾ, ਪਾਸਪੋਰਟ ਚਾਹੀਦਾ। ਔਰ ਹੌਲੀ ਜਿਵੇਂ ਕੁਲਦੀਪ ਨਈਅਰ ਨੇ ਪਹਿਲਾ ਖੌਰਾ ਉੱਥੇ ਲਾਇਆ ਔਰ ਇਹਨਾਂ ਨੇ ਨਵਤੇਜ ਸਿੰਘ ਸਰਨੇ ਦੀ ਵੀ ਦੱਸਿਆ ਕਿ ਕਿਵੇਂ ਉਹਨੇ ਜਿਹੜੇ ਰਹਿੰਦ ਖੂੰਦ ਉਹ ਸਾਰੇ 'ਚੋਂ ਬਚ ਗਏ ਪਹਿਲੇ ਹਮਲਿਆਂ 'ਚੋਂ, ਉਹਨਾਂ ਨੂੰ ਸਮੇਟ ਕੇ ਭਾਰਤ ਲੈ ਗਿਆ, ਲਾਲ ਬੱਤੀ ਵਾਲੀ ਕਾਰ, ਔਰ ਸਾਰਾ ਕੁਝ ਇੰਗਲੈਂਡ ਤੋਂ ਹੀ ਹੁੰਦਾ ਹੈ। ਪਿਛਲੇ ਦਿਨਾਂ 'ਚ ਅਜੀਤ ਡੋਵਲ ਦੀ ਵੀ ਜਿਹੜੀ ਸਾਰੀ ਲਾਈਨ, ਡਾਕਟਰ ਜਸਦੇਵ ਸਿੰਘ ਰਾਏ, ਔਰ ਉਹ ਸਾਰੀ ਜਿਹੜੀ ਗੱਲਬਾਤ ਜਿਹਦੇ ਥੱਲੇ ਕੁਝ ਜਿਹੜੇ ਨੋਨ ਖਾਲਿਸਤਾਨੀ ਨੇ, ਈਵਨ ਕੈਨੇਡਾ ਦੇ ਵੀ ਉੱਥੇ ਗਏ, ਹੋਰ ਥਾਵਾਂ ਤੋਂ ਵੀ ਜਾ ਰਹੇ ਨੇ, ਵਿੱਚੋਂ ਵਿੱਚ ਕਰ ਰਹੇ ਨੇ। ਔਰ ਮੈਂ ਵੀ ਇਹ ਖਬਰ ਦੇਖਦੇ ਆ ਜਿਹੜਾ ਇੱਕ ਵਾਰ ਤਾਂ ਮੈਨੂੰ ਲੱਗਾ, ਪਰ ਕਿਉਂਕਿ ਫਿਰ ਨਾਲ ਹੀ ਸੀ ਕਿ ਤਿੰਨਾਂ 'ਚੋਂ ਅਜੇ ਵਿਚਾਰ ਹੋ ਰਹੀ ਹੈ ਔਰ ਮੈਨੂੰ ਲੱਗਦਾ ਹੈ ਵੀ ਫਾਈਨਲੀ ਨਵਤੇਜ ਸਿੰਘ ਸਰਨੇ ਦੇ ਉੱਤੇ ਹੀ ਇਹ ਸੈਟਲ ਹੋਏਗਾ ਕਿਉਂਕਿ ਉਹਨਾਂ ਨੂੰ ਸੂਟ ਕਰਦਾ। ਔਰ ਇਸ ਵੇਲੇ ਅਮਰੀਕਾ ਦੇ ਵਿੱਚ ਜਿਹੜਾ ਕੌਮੀ ਪ੍ਰਭਾਵ ਖਾਲਿਸਤਾਨ ਦੀ ਗੱਲ ਹੈ, ਸਿੱਖ ਕਾਂਗਰੈਸ਼ਨਲ ਕਾਕਸ 50 ਤੋਂ ਜ਼ਿਆਦਾ ਉਹਦੇ ਮੈਂਬਰ, ਉਸ ਦੀਆਂ ਹੀਅਰਿੰਗਸ ਅਸੀਂ ਦੇਖਦੇ ਹਾਂ ਕਿ ਵੀ ਕਿਸ ਤਰੀਕੇ ਦੇ ਨਾਲ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ ਹੋਈਆਂ ਨੇ ਔਰ ਸਿੱਖਸ ਫਾਰ ਜਸਟਿਸ ਦਾ ਇਹਨਾਂ ਨੇ ਮੈਂਸ਼ਨ ਵੀ ਕੀਤਾ ਹੈ। ਔਰ ਲਗਾਤਾਰ 3 ਪੈਟੀਸ਼ਨਸ ਆਰਟੀਕਲ 25 ਦੇ ਉੱਤੇ, ਜਥੇਦਾਰ ਹਵਾਰਾ ਦੇ ਉੱਤੇ, ਔਰ ਹੁਣ 15 ਅਗਸਤ ਨੂੰ ਬਲੈਕ ਡੇ ਐਲਾਨਣ ਦੇ ਉੱਤੇ, ਔਰ ਫੁੱਲ ਸਕੇਲ ਲੌਬੀ ਇਹਨਾਂ ਮੁਲਕਾਂ ਦੇ ਵਿੱਚ, ਇਹਨਾਂ ਦਾ ਕਾਂਗਰਸੀ ਲੀਡਰ ਜਿੰਨੇ ਕਾਤਲ ਨੇ ਉਹਨਾਂ ਦਾ ਪ੍ਰਵੇਸ਼ ਬੰਦ, ਬਾਦਲਕਿਆਂ ਦਾ ਬੰਦ। ਸੋ ਅਮਰੀਕਾ ਦੇ ਵਿੱਚ ਇਸ ਵੇਲੇ ਕਿਸੇ ਪਗੜੀ ਧਾਰੀ ਨੂੰ ਲਾ ਕੇ ਉਸ ਤੋਂ ਕੀ ਕਰਵਾਉਣਗੇ? ਇਹੀ ਕੁਛ ਕਰਵਾਉਣਗੇ, ਇਨਫਿਲਟਰੇਟ ਕਰਨਗੇ, ਅਮਰੀਕਨ ਸਰਕਾਰ ਨੂੰ ਮਿਸ ਇਨਫੋਰਮੇਸ਼ਨ ਦੇਣਗੇ, ਕੋਈ ਅੱਤਵਾਦ ਦਾ ਡਰਾਮਾ ਖੜਾ ਕਰਨਗੇ, ਕੋਈ ਨਾ ਕੋਈ ਹਿੰਸਕ ਕਾਰਵਾਈ ਤੱਕ ਵੀ ਇਹ ਜਾ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਬਿਲਕੁਲ ਉਹਨਾਂ ਨੇ ਕਿਹਾ ਵੀ ਸਾਡੇ ਲਈ ਪਰਖ ਦੀ ਘੜੀ, ਰੈੱਡ ਲਾਈਟ ਹੋ ਰਹੀ ਹੈ ਔਰ ਇਸ ਤੋਂ ਸਾਨੂੰ ਖਬਰਦਾਰ ਹੋਣ ਦੀ ਲੋੜ ਹੈ। ਵੀਰ ਹਰਮੇਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਬਿਲਕੁਲ, ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਨਵਾਜ ਗੁੱਜਰ ਜੀ ਦਾ, ਵਾਸ਼ਿੰਗਟਨ DC ਤੋਂ। ਇਹ ਲਿਖਦੇ ਹਨ, ਧੰਨਵਾਦ ਡਾਕਟਰ ਅਮਰਜੀਤ ਸਿੰਘ ਜੀ, ਮੈਂ ਸੱਚ ਦੀ ਹਰ ਰੋਜ਼ ਉਡੀਕ ਕਰਦਾ ਹਾਂ ਤੇ ਤੁਹਾਡੇ ਪ੍ਰੋਗਰਾਮ ਤੋਂ ਮੈਨੂੰ ਇਤਿਹਾਸ ਤੇ ਖਾਸ ਕਰਕੇ ਸਿੱਖ ਕੌਮ ਤੇ ਸਿੱਖ ਵਿਰਾਸਤ ਬਾਰੇ ਬਹੁਤ ਜਾਣਕਾਰੀ ਮਿਲਦੀ ਹੈ।
ਮੈਂ ਆਜ਼ਾਦ ਖਾਲਿਸਤਾਨ ਦੀ ਸਪੋਰਟ ਕਰਦਾ ਹਾਂ ਤੇ ਤਾਰਿਕ ਇਸਮਾਇਲ ਦੀ ਉਰਦੂ ਵਿੱਚ ਆਪਰੇਸ਼ਨ ਬਲੂ ਸਟਾਰ ਤੇ ਲਿਖੀ ਕਿਤਾਬ ਮੈਂ ਪੜ੍ਹੀ ਹੈ। ਸੈਯਦ ਸਿਬਤ ਹਸਨ ਜੈਰਾਮ ਦੇ ਉਰਦੂ ਵਿੱਚ ਕਈ ਕਾਲਮ ਵੀ ਪੜ੍ਹਦਾ ਰਹਿੰਦਾ ਹਾਂ। ਇਹ ਪਾਕਿਸਤਾਨ ਤੋਂ ਸਿੱਖ ਇਤਿਹਾਸਕਾਰ ਹਨ। ਡਾਕਟਰ ਸਾਹਿਬ, ਤੁਹਾਨੂੰ ਤੇ ਤੁਹਾਡੀ ਟੀਮ ਨੂੰ ਰੱਬ ਚੜ੍ਹਦੀ ਕਲਾ ਬਖਸ਼ੇ। ਖਾਲਿਸਤਾਨ ਜ਼ਿੰਦਾਬਾਦ, ਰੱਬ ਰਾਖਾ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ ਜ਼ਿੰਦਾਬਾਦ। ਨਵਾਜ਼ ਗੁੱਜਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹ ਸਿਰਫ ਸੱਚੋ ਸੱਚ ਦੇ ਦਰਸ਼ਕ ਹੀ ਨਹੀਂ ਨੇ, ਜਿਸ ਅੰਦਾਜ਼ 'ਚ ਉਹਨਾਂ ਨੇ ਤਾਰਿਕ ਇਸਮਾਇਲ ਔਰ ਦੂਸਰੀ ਰੈਫਰੈਂਸ ਗੱਲ ਕੀਤੀ ਹੈ, ਸੋ ਜ਼ਾਹਰ ਹੈ ਕਿ ਉਹ ਹੋਰ ਵੀ ਜਿਹੜੇ ਨੇ ਇਸ ਬਾਰੇ ਜਾਣਨ ਦੀ ਤਾਂਘ ਰੱਖਦੇ ਨੇ। ਜਿੰਨਾ ਕੁ ਮਟੀਰੀਅਲ ਉਹਨਾਂ ਤੱਕ ਅਵੇਲੇਬਲ ਹੈ ਉਸ ਦੇ ਉਹ ਖੋਜੀ ਨੇ ਔਰ ਉਹਨਾਂ ਨੇ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਖਾਲਿਸਤਾਨ ਦੇ ਹਮਾਇਤੀ ਨੇ ਔਰ ਸਾਡੇ ਲਈ ਇਸ ਕਿਸਮ ਦੇ ਸਾਡੇ ਵੀਰ ਭੈਣਾਂ ਜਿਹੜਾ ਹੈ ਉਹ ਸਾਡਾ ਬਹੁਤ ਵੱਡਾ ਖਜ਼ਾਨਾ ਹੈ, ਬਹੁਤ ਵੱਡੀ ਸਾਡੀ, ਇਹ ਮੈਂ ਸਮਝਦਾ ਵੀ ਸਾਡੀ ਕੈਪੀਟਲ ਹੈ। ਇਸ ਤੋਂ ਵੱਧ ਕੇ ਸਾਡੇ ਲਈ ਹੋਰ ਕੁਝ ਵੀ ਜਿਹੜਾ ਹੈ ਉਹ ਕੀਮਤੀ ਨਹੀਂ ਹੈ। ਜੋ ਜੀ ਇਹ ਸਾਡੇ ਵੀਰ ਜਿਹੜੇ ਕਿ ਬਹੁਤ ਦਿਲੋਂ, ਔਰ ਕੋਈ ਉਹਨਾਂ ਦੀ ਮਜਬੂਰੀ ਨਹੀਂ ਹੈ, ਬਹੁਤ ਸਾਰੇ ਇੱਕ ਸਿੱਖ ਦੇ ਨਾਤੇ ਤਾਂ ਅਸੀਂ ਸਮਝਦੇ ਹਾਂ ਵੀ ਸਾਡਾ ਘਰ ਬਣਨਾ ਚਾਹੀਦਾ, ਪਰ ਜਦੋਂ ਕੋਈ ਪਾਕਿਸਤਾਨੀ ਵੀਰ ਭੈਣ ਲਿਖਦਾ ਹੈ ਜਾਂ ਮਿਲਦੇ ਆ ਕੋਈ ਗੱਲ ਜਿਹੜਾ ਹੈ ਉਹ ਬੜੀ ਚੜ੍ਹਦੀ ਕਲਾ 'ਚ ਰਹਿੰਦੇ ਆ, ਤੁਹਾਡੇ ਲਈ ਸ਼ੁਭ ਕਾਮਨਾਵਾਂ ਕਰਦਾ ਹੈ ਤੇ ਫਿਰ ਦਿਲ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦਾ ਗੌੜੀ ਬੈਰਾਗਨ ਮਹੱਲਾ ਪਹਿਲਾ ਸ਼ਬਦ ਚੁਣੇ। ਜੀ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ, ਨਾਮ ਨ ਜਾਣਿਆ ਰਾਮ ਕਾ, ਮੂੜੇ ਫਿਰ ਪਾਛੈ ਪਛਤਾਏ ਰੇ। ਰਹਾਓ। ਅਨਤਾ ਧਨ ਧਰਣੀ ਧਰੇ, ਅਨਤ ਨ ਚਾਹਿਆ ਜਾਏ, अनत को चाहन जो गए, से आए अनत गवाए, आपन लिया जे मिले, ता सब को भागट होए, कर्मा उपर निबड़े, जे लोचे सब कोए, नानक करना जिन किया, सोई सार करे, हुक्म न जापी खसम का, किसे वडाई दे। हुण इस दे विच एम्फेसिस है कि जीवन का एक प्रयोजन है, जीवन का मनोरथ है, तो वो है असल दे नाल जुड़ना, निरंकार दे नाल जुड़ना, जीवन दे मूल तत्व नूं पछानना। और शुरुआत ही ये है कि दिन ते रात है, रात साडी सौ के गुजर जाती है, दिने असीं खांदे हैं जां होर कार विहार करदे हैं, गुजार दिंदे हैं। और ये जिहड़ा साडा हीरे नालों ज़्यादा प्रैशियस जीवन सी, इस नूं असीं कौडियां दे भाव ਜਿਹੜਾ ਉਹ ਲੁਟਾ ਰਹੇ ਕਿ ਇਹ ਨਹੀਂ ਹੈ ਕਿ ਨੀਂਦ ਜ਼ਰੂਰੀ ਨਹੀਂ ਹੈ, ਸੌਣਾ ਨਹੀਂ ਹੈ ਜਾਂ ਖਾਣਾ ਜ਼ਰੂਰੀ ਨਹੀਂ ਹੈ, ਪਰ ਗੱਲ ਲਾਈਫ ਦੇ ਪ੍ਰਯੋਜਨ ਦੀ ਹੈ। ਜੇ ਜੀਵਨ ਮਨੋਰਥ ਸੈਂਟਰਲ ਐਕਸਲ ਜਾਂ ਸੈਂਟਰ ਆਫ ਲਾਈਫ ਹੈ ਤੇ ਫਿਰ ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ। ਫਿਰ ਤਾਂ ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜੇ ਪਾਇਆ। ਸਾਹਿਬ ਨੇ ਵੀ ਯਾਦ ਕਰਵਾਇਆ ਵੀ ਅੰਨ ਛੱਡਣਾ ਜਿਹੜਾ ਹੈ ਇਹ ਵੀ ਇੱਕ ਡਰਾਮੇਬਾਜ਼ੀ ਹੈ। ਪਰ ਇੱਥੇ ਗੱਲ ਹੈ ਕਿ ਜੀਵਨ ਦਾ ਆਧਾਰ ਜੇ ਨਿਰੰਕਾਰ ਦੀ ਯਾਦ ਨਾਮ ਹੈ ਫਿਰ ਇਹ ਸਫਲ ਹੈ, ਪਰ ਜੇ ਨਾਮ ਨਾ ਜਾਣਿਆ ਰਾਮ ਕਾ, ਮੂੜੇ ਫਿਰ ਪਾਛੈ ਪਛਤਾ। ਹੈ ਮੂਰਖ, ਜੇ ਤੂੰ ਉਸ ਰਾਮ ਦੇ ਰੱਬ ਦੇ ਨਾਂ ਦੇ ਨਾਲ ਨਹੀਂ ਜੁੜੇਗਾ ਤੇ ਫਿਰ ਤੈਨੂੰ ਪਛਤਾਣਾ ਪਏਗਾ। ਔਰ ਜਿਹੜੀ ਸਾਡੀ ਦੌੜ ਹੈ ਅਨਤਾ ਧਨ ਧਰਣੀ ਧਰੇ, ਅਨਤ ਹੈ ਜਿਹੜਾ ਖਤਮ ਹੋਣ ਵਾਲਾ ਹੈ, ਜਿਹੜਾ ਟੈਂਪਰੇਰੀ ਹੈ, ਉਸ ਧਨ ਨੂੰ ਅਸੀਂ ਜ਼ਮੀਨ ਦੇ ਉੱਤੇ ਧਰਦੇ ਹਾਂ, ਮਤਲਬ ਅਸੀਂ ਉਸ ਦੇ ਪਾਇਲ ਬਣਾਉਂਦੇ ਹਾਂ, ਇਕੱਠਾ ਕਰਦੇ ਹਾਂ ਤੇ ਅਨੰਤ ਨਾ ਚਾਹਿਆ ਜਾਏ। ਹੁਣ ਜਿਹੜਾ ਅਨੰਤ ਹੈ, ਜਿਹੜਾ ਪੱਕਾ ਹੈ, ਰੱਬ ਹੈ, ਅਨੰਤ ਤੋਂ ਆਇਆ ਸ਼ਬਦ, ਉਸ ਲਈ ਅਸੀਂ ਸਾਡੀ ਚਾਹਨਾ ਨਹੀਂ ਹੈ। ਤੇ ਜੇ ਅਸੀਂ ਕਰ ਵੀ ਲਈਏ ਸੇ ਆਏ ਅਨੰਤ, ਅਨੰਤ ਕੋ ਚਾਹਨ ਜੋਗ ਹੈ, ਸੇ ਆਏ ਅਨੰਤ ਗਵਾਏ, ਉਹਦੇ ਲਈ ਅਸੀਂ ਐਫਰਟ ਨਹੀਂ ਕਰਦੇ। ਚਾਹਨਾ ਜੇ ਕਰ ਵੀ ਲਈਏ ਤੇ ਉਹਦਾ ਨਤੀਜਾ ਨਹੀਂ ਨਿਕਲੇਗਾ। ਆਪਣ ਲਿਆ ਜੇ ਮਿਲਿਆ ਤਾਂ ਸਭ ਕੋ ਭਾਗਟ ਹੋਏ, ਕਿ ਜੇ ਸਿਰਫ ਚਾਹਨ ਦੇ ਨਾਲ ਹੀ ਇਹ ਮਿਲ ਜਾਏ। ਔਰ ਮੈਂ ਅੱਜ ਇੱਕ ਪੜ੍ਹ ਰਿਹਾ ਸੀ ਕੋਟ ਜਿਹੜੀ ਬੜੀ ਸਾਡੇ ਤੇ ਵੀ ਢੁਕਦੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਗੋਲ ਵਿਦਾਊਟ ਪਲਾਨ ਇਜ਼ ਜਸਟ ਏ ਵਿਸ਼, ਕਿ ਜੇ ਤੁਹਾਡੇ ਕੋਲ ਪਲੈਨਿੰਗ ਨਹੀਂ ਹੈ, ਤੁਸੀਂ ਗੋਲ ਇੱਕ ਨਿਰਧਾਰਿਤ ਕਰ ਲਿਆ, ਉਹ ਸਿਰਫ ਇੱਕ ਤੁਹਾਡੀ ਵਿਸ਼ ਹੈ,
ਤੇ ਗੁਰੂ ਸਾਹਿਬ ਨੇ ਵੀ ਯਾਦ ਕਰਵਾਇਆ ਕਿ ਸਿਰਫ ਧਨ ਤੁਸੀਂ ਦੂਜਾ ਇਕੱਠਾ ਕਰ ਰਹੇ ਹੋ ਜਿਹੜਾ ਟੈਂਪਰੇਰੀ ਹੈ, ਚਾਹਨਾ ਤੁਸੀਂ ਕਹਿੰਦੇ ਹੋ ਕਿ ਜੇ ਸਾਨੂੰ ਰੱਬ ਮਿਲ ਜਾਏ ਫਿਰ ਤਾਂ ਹਰ ਕੋਈ ਭਾਗਟ ਹੋਏਗਾ, ਫੋਰਚੂਨੇਟ ਹੋਏਗਾ, ਲੱਕੀ ਐਨਫ ਹੋਏਗਾ ਜਿਹਨੂੰ ਨਾਮ ਦਾ ਖਜ਼ਾਨਾ ਮਿਲ ਜਾਏ। ਜੀ ਕਰਮਾਂ ਉੱਪਰ ਨਿਬੜਿਆ ਜੇ ਲੋਚੈ ਸਭ ਕੋਈ, ਚਾਹਨਾ ਭਾਵੇਂ ਸਾਰੇ ਕਰੀ ਜਾਣ ਬਟ ਅਲਟੀਮੇਟਲੀ ਤੁਹਾਡੇ ਐਕਸ਼ਨਸ ਕੀ ਨੇ ਇਹ ਉਸ ਦਿਸ਼ਾ ਵੱਲ ਜਾਣਗੇ। ਪਰ ਜੇ ਤੁਹਾਡੇ ਐਕਸ਼ਨਸ ਠੀਕ ਵੀ ਹੋਣ ਇਹਦਾ ਮਤਲਬ ਇਹ ਨਹੀਂ ਹੈ ਕਿ ਫਿਰ ਵੀ ਤੁਹਾਡੀ ਉਹ ਮੁਰਾਦ ਪੂਰੀ ਹੋਏਗੀ। ਫਿਰ ਗੁਰੂ ਸਾਹਿਬ ਨੇ ਯਾਦ ਕਰਵਾਇਆ, ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ, ਕਿ ਜਿਹਨੇ ਕ੍ਰੀਏਸ਼ਨ ਕੀਤੀ ਉਹੀ ਸਾਂਭ ਸੰਭਾਲ ਵੀ ਕਰਦਾ। ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ, ਕਿ ਅਲਟੀਮੇਟਲੀ ਕਿਸ ਨੇ ਉਹ ਭਾਗਵਾਨ ਬਣਨਾ ਹੈ, ਭਾਗਟ ਹੋਣਾ ਹੈ, ਜਿਸ ਨੂੰ ਉਸ ਪਰਮ ਸੱਚ ਦੀ ਜਿਹੜੀ ਹੈ ਉਹ ਗਿਆਨ ਹੋਣਾ ਹੈ। ਇਹ ਵੀ ਕਰਤੇ ਹੱਥ ਵਡਿਆਈ ਹੈ ਜਿਸ ਭਾਵੈ ਤਿਸ ਦੇ, ਕਿ ਇਹ ਵਡਿਆਈ ਵੀ ਕਰਤੇ ਨੇ ਆਪਣੇ ਹੱਥ ਰੱਖੀ ਹੋਈ ਹੈ। ਹੁਕਮ ਨਾ ਜਾਪੀ ਖਸਮ ਕਾ, ਵੀ ਖਸਮ ਦੇ ਹੁਕਮ ਨੂੰ ਕੋਈ ਨਹੀਂ ਜਾਣ ਸਕਦਾ, ਅਸੀਂ ਵੀ ਨਹੀਂ ਜਾਣ ਸਕਦੇ। ਕਿਸੇ ਵਡਾਈ ਦੇ, ਕਿ ਉਹਨੇ ਕਿਹਨੂੰ ਵਡਿਆਈ ਦੇਣੀ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਕਿ ਇਸ ਨੂੰ ਥੱਲਿਓਂ ਚੁੱਕ ਕੇ ਉੱਪਰ ਲੈ ਜਾਣਾ ਹੈ। ਕਿਹੜਾ ਉੱਪਰ ਜਿਹੜਾ ਖੜਾ ਹੈ, ਵੱਡੇ ਵੱਡੇ ਹੰਕਾਰੀਆ ਨਾਨਕ ਗਰਭ ਗਲੇ, ਉਹ ਗਰਭ ਦੇ ਨਾਲ ਗਲ ਜਾਂਦੇ ਨੇ। ਸੋ ਅਲਟੀਮੇਟਲੀ ਨਾਨਕ ਨਦਰੀ ਕਰਮੀ ਦਾਤ, ਨਦਰ ਉਸ ਦੀ ਨਜ਼ਰ, ਕਰਮ ਫਾਰਸੀ ਦਾ ਸ਼ਬਦ ਹੈ ਬਖਸ਼ਿਸ਼, ਬਲੇਸਿੰਗ। ਨਾਨਕ ਨਦਰੀ ਕਰਮੀ ਦਾਤ, ਗਿਫਟ। ਇਹ ਅਲਟੀਮੇਟਲੀ ਨਿਰੰਕਾਰ ਦੇ ਹੱਥ 'ਚ ਹੈ ਕਿ ਕਿਸ ਨੂੰ ਉਸ ਨਿਰੰਕਾਰ ਨੇ ਵਡਿਆਣਾ। ਇੱਕ ਜਗੰਦਿਆਂ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਜੀ ਅੱਜ ਦਾ ਵਿਚਾਰ ਹੈ ਜੀਰਾ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਦੇ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tvag4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਅਰਸਨ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।